ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ ਜਸਪਾਲ ਸਿੰਘ ਸੈਕਰਾਮੈਂਟੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਖਬਰ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਰਾਫੇਲ ਜਹਾਜ਼ ਨਿਰਮਾਤਾ ਕੰਪਨੀ ਦਾ CEO ਆਇਆ ਸਾਹਮਣੇ ਸਫਾਈ ਦੇਣ ਦੇ ਲਈ। ਦੇਖੋ, ਜਦੋਂ ਤੇ ਕੋਈ ਇਹਨਾਂ ਦੇ ਉਲਟ ਹੁੰਦੀ ਹੈ ਖਬਰ, ਉਦੋਂ ਤੇ ਮੀਡੀਆ ਦੇ ਵਿੱਚ ਕੋਈ ਚਰਚਾ ਨਹੀਂ ਹੁੰਦੀ, ਪਰ ਜਦੋਂ ਇੱਧਰੋਂ ਇਹਨਾਂ ਦੇ ਹੱਕ ਦੇ ਵਿੱਚ ਆ ਜਾਂਦੀ ਆ, ਜਿੱਦਾਂ ਦਸੌਲਟ ਵਾਲੇ ਕੋਈ ਨਾ ਕੋਈ ਗੱਲ ਕੱਢ ਮਾਰਦੇ ਆ, ਤਾਂ ਫਿਰ ਸਾਡਾ ਜਿਹੜਾ ਮੀਡੀਆ ਉਹ ਬਹੁਤ ਚਮਕ ਦਮਕ ਦੇ ਨਾਲ ਇਹੋ ਜਿਹੀਆਂ ਖਬਰਾਂ ਪਾਉਂਦਾ। ਤਾਂ ਅੱਜ ਇਹ ਖਬਰ ਜਿਹੜੀ ਆ ਚਰਚਿਤ ਆ, ਕਿਉਂਕਿ ਦਸੌਲਟ ਦੇ ਐਵੀਏਸ਼ਨ ਜਿਹੜੀ ਉਹਨਾਂ ਦੇ CEO ਆ, ਐਰਿਕ ਟ੍ਰੇਪੀਅਰ ਜੀ ਦਾ ਨਾਮ ਆ, ਉਹਨੇ ਸਫਾਈ ਦਿੱਤੀ ਅੱਗੇ ਆ ਕੇ। ਉਹ ਕਹਿੰਦਾ ਕਿ ਦੇਖੋ ਜੀ, ਅਸੀਂ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੂੰ ਚੁਣਿਆ ਸੀ, ਇਹਦੇ ਵਿੱਚ ਸਾਡੇ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀਗਾ। ਮਤਲਬ ਕਿ ਭਾਰਤ ਸਰਕਾਰ ਵੱਲੋਂ ਸਾਡੇ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀਗਾ। ਇਹ ਸਾਡੀ ਆਪਣੀ ਚੋਣ ਸੀ ਜਿਹੜੀ ਅਸਾਂ ਨੇ ਕੀਤੀ। ਤੇ ਉਹ ਕਹਿੰਦਾ ਕਿ ਮੈਂ ਝੂਠ ਨਹੀਂ ਬੋਲਦਾ, ਜੋ ਸੱਚ ਮੈਂ ਪਹਿਲਾਂ ਕਿਹਾ ਸੀਗਾ ਉਹੀ ਸੱਚ ਮੈਂ ਹੁਣ ਬੋਲਦਾ ਪਿਆ। ਤੇ ਉਹਨੇ ਸਾਰੀ ਗੱਲ ਸਾਫ਼ ਕਰਦਿਆਂ ਕਿਹਾ ਕਿ ਅਸੀਂ 9% ਕੀਮਤ ਜਿਹੜੀ ਆ ਉਹ ਘਟਾਈ ਆ, ਜੋ ਕਿ ਪਹਿਲਾਂ 18 ਤੇ ਲਾਗੂ ਹੁੰਦੀ ਸੀ ਜਿਹੜੇ ਰਾਫੇਲ ਜਹਾਜ਼ ਇਹਨਾਂ ਨੇ ਖਰੀਦਣੇ ਸੀ, ਤਾਂ ਬਾਅਦ ਦੇ ਵਿੱਚ ਜੋ ਵਧਾਏ ਗਏ। ਯਾਨੀ ਉਹ ਕਹਿੰਦਾ ਕਿ ਇਸ ਘਾਟੇ ਵਾਧੇ ਦੇ ਵਿੱਚ ਯਾਨੀ ਜਿਹੜੀ ਗਿਣਤੀ ਵਧਾਈ ਗਈ ਆ, ਤਾਂ ਉਹਦੇ ਵਿੱਚ 9% ਅਸੀਂ ਰੇਟ ਘੱਟ ਕੀਤਾ। ਖੈਰ, ਉਹਨੇ ਸਫਾਈ ਦਿੱਤੀ ਆ। ਉਸ ਤੋਂ ਬਾਅਦ ਕਾਂਗਰਸੀਆਂ ਨੇ ਉਸ ਸਫਾਈ ਨੂੰ ਰੱਦ ਕਰ ਦਿੱਤਾ। ਉਹ ਜ਼ਾਹਰਾ ਜੀ ਗੱਲ ਆ ਕਿ ਰੱਦ ਕਰੂਗੇ, ਪਰ ਇਸ ਸਫਾਈ ਦੇ ਵਿੱਚ ਉਹਨੇ ਇੱਕ ਚੀਜ਼ ਹੋਰ ਵੀ ਕਹੀ ਆ। ਉਹ ਕਹਿੰਦਾ ਕਿ ਦੇਖੋ, ਕਾਂਗਰਸ ਦੇ ਨਾਲ ਵੀ ਸਾਡਾ ਬੜਾ ਲੰਮਾ ਤਜਰਬਾ। ਜਿਹੜੀ ਸਾਡੀ ਪਹਿਲੀ ਡੀਲ ਹੋਈ ਸੀ ਇੰਡੀਆ ਦੇ ਨਾਲ, ਉਹ ਨਹਿਰੂ ਦੇ ਰਾਜ ਦੇ ਵਿੱਚ ਹੋਈ ਸੀ 1953 ਚ। ਇਹ ਕਹਿੰਦੇ ਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਅੰਦਰੂਨੀ ਪੋਲੀਟਿਕਸ ਦਾ ਮਾਮਲਾ ਭਾਰਤ ਦਾ, ਅਸੀਂ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਰੱਖਦੇ। ਅਸੀਂ ਅਗਲੇ ਸਤੰਬਰ ਤੱਕ ਯਾਨੀ 2019 ਤੱਕ ਸਤੰਬਰ ਜਿਹੜੀ 2019 ਆਊਗੀ, ਉਦੋਂ ਤੱਕ ਪਹਿਲੀ ਡਿਲੀਵਰੀ ਕਰਦੇ। ਇਹਨਾਂ ਨੇ ਆਪਣੀ ਸਫਾਈ ਦਿੱਤੀ ਆ। ਪਰ ਰਿਲਾਇੰਸ ਬਾਰੇ ਜੋ ਇਹਨਾਂ ਨੇ ਗੱਲ ਕਹੀ ਆ, ਉਹਦੇ ਵਿੱਚ ਇੱਕ ਗੱਲ ਬੜੀ ਖਟਕਦੀ ਆ, ਇੱਕ ਗੱਲ ਬੜੀ ਰੜਕਦੀ ਆ ਕਿ ਇਹ ਕਹਿੰਦੇ ਆ ਕਿ ਠੀਕ ਹੈ ਸਾਡੀ ਚੋਣ ਆ, ਪਰ ਉਸ ਚੋਣ ਦਾ ਆਧਾਰ ਨਹੀਂ ਦੱਸਦੇ ਕਿ ਚੋਣ ਦਾ ਆਧਾਰ ਕੀ ਸੀ। ਜੋ ਵਿਅਕਤੀ ਇੱਥੇ ਦਿਵਾਲੀਆ ਬਣ ਗਿਆ, ਉਹਦੀ ਟੈਲੀਕਾਮ ਕੰਪਨੀ ਡੁੱਬ ਗਈ, ਆਪਣੇ ਭਰਾ ਦੇ ਨਾਲੋਂ ਵੱਖ ਹੋਇਆ, ਉਹਦਾ ਭਰਾ ਕਿੱਥੇ ਫਿਰਦਾ ਤਾਂ ਉਹਨੂੰ ਚੁਣਿਆ ਕਾਹਦੇ ਕਰਕੇ? ਤੋ ਇਹ ਆਧਾਰ ਨਹੀਂ ਦੱਸਿਆ ਜਾ ਰਿਹਾ। ਹੁਣ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੂੰ ਜਵਾਬ ਦਾਖਲ ਕਰਨਾ ਪਿਆ। ਪਹਿਲਾਂ ਤੇ ਆਨਾਕਾਨੀ ਕਰਦੇ ਸੀਗੇ, ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੇ ਜਾ ਕੇ ਜਿਹੜਾ ਬੰਦ ਲਿਫਾਫੇ ਦੇ ਵਿੱਚ ਜਵਾਬ ਸੌਂਪਿਆ, ਉਹ ਜਿੰਨਾ ਕੁ ਕੌਮੀ ਮੀਡੀਆ ਦੇ ਵਿੱਚ ਛਪਿਆ, ਮੈਂ ਤੇ ਸਾਰਾ ਵੇਖ ਕੇ ਇੱਕ ਚੀਜ਼ ਨੋਟ ਕੀਤੀ ਆ ਕਿ ਕਿਤੇ ਵੀ ਸਰਕਾਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਜਦੋਂ ਇਹ ਡੀਲ ਹੋਈ ਆ ਤਾਂ ਕੀ ਜਿਹੜੀ ਕਿ ਜ਼ਰੂਰੀ ਹੁੰਦੀ ਆ, ਉਹ ਕੈਬਨਿਟ ਕਮੇਟੀ ਨਾਲ ਸਲਾਹ ਮਸ਼ਵਰੀ ਕਰ ਲਈ ਗਈ ਸੀ।
ਤਾਂ ਇਹ ਵੀ ਇਧਰਲੇ ਪਾਸੇ ਤੋਂ ਇੱਕ ਪੱਖ ਨਿਕਲ ਕੇ ਆਉਂਦਾ ਪਿਆ ਕਿ ਜੋ ਜ਼ਰੂਰੀ ਹੁੰਦਾ ਕਿ ਕੈਬਨਿਟ ਕਮੇਟੀ ਦੇ ਨਾਲ ਸਲਾਹ ਮਸ਼ਵਰਾ ਕਰਨਾ, ਉਹ ਵੀ ਸ਼ਾਇਦ ਨਹੀਂ ਕੀਤਾ ਗਿਆ। ਸੋ ਇਹ 2-3 ਪੇਜ ਹੈ, ਕਰੇਟ ਨੂੰ ਲੈ ਕੇ, ਦੂਸਰਾ ਅਲਾਇੰਸ ਨੂੰ ਲੈ ਕੇ, ਤੀਸਰਾ ਇਹ ਆ ਕਿ ਕਿਸੇ ਵੀ ਇਸ ਤਰ੍ਹਾਂ ਦੀ ਕਮੇਟੀ ਨਾਲ, ਸੰਸਦੀ ਕਮੇਟੀ ਜਾਂ ਜਿਹੜੀ ਕੈਬਨਿਟ ਕਮੇਟੀ ਹੁੰਦੀ ਹੈ ਜਾਂ ਹੋਰ ਕੋਈ ਡਿਫੈਂਸ ਦੀ ਕਮੇਟੀ ਹੋਗੀ, ਇਹਨਾਂ ਦੇ ਨਾਲ ਜਿਹੜੀ ਆ ਉਹ ਸਲਾਹ ਮਸ਼ਵਰੀ ਨਹੀਂ ਹੋਈ। ਦੇਖਦੇ ਆ ਅੱਗੇ ਹੁਣ ਰਾਫੇਲ ਦਾ ਮਾਮਲਾ ਉਹ ਕਿਸ ਕਰਵਟ ਜਾਂਦਾ। ਬਹਰਹਾਲ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਤੇ ਕਸੂਤੀ ਕੀਤੀ ਹੈ, ਕਿਉਂਕਿ ਜਿਹੜੀ ਉੱਥੋਂ ਇਸ ਸਫਾਈ ਨਿਕਲਦੀ ਆ, ਨਾਲ ਹੀ ਉੱਥੋਂ ਕੁਛ ਨਾ ਕੁਛ ਇਹੋ ਜਿਹਾ ਨਿਕਲ ਆਉਂਦਾ ਕਿ ਭਾਂਡਾ ਜਿਹੜਾ ਭੱਜ ਜਾਂਦਾ ਜਾਂ ਉਲਟ ਦਿਸ਼ਾ ਵੱਲ ਮਾਮਲਾ ਚਲੇ ਜਾਂਦਾ। ਪਿੱਛੇ ਜੇ ਉਹਨਾਂ ਦੇ ਇੱਕ ਮੀਡੀਆ ਹਾਊਸ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਨਾਗਪੁਰ ਦੇ ਵਿੱਚ ਟੈਂਟ ਜਿਹਾ ਲਾ ਕੇ ਇਹਨਾਂ ਨੇ ਉਹ ਸਾਰਾ ਨਾਟਕ ਜਿਹਾ ਕਰਕੇ ਫਿਰ ਰਿਲਾਇੰਸ ਨੂੰ ਇਹ ਡੀਲ ਦੇ ਦਿੱਤੀ ਸੀ। ਜੀ ਬਿਲਕੁਲ। ਨਾਲੇ ਇਹਨਾਂ ਦਾ ਕਿਹੜਾ ਇਸ ਚੀਜ਼ ਦੇ ਵਿੱਚ ਕੋਈ ਤਜਰਬਾ ਸੀਗਾ, ਥੋੜ੍ਹਾ ਚਿਰ ਪਹਿਲੋਂ ਬਣਾਈ ਕੰਪਨੀ ਨੂੰ ਐਡੀ ਵੱਡੀ ਡੀਲ ਜਿਹੜੀ ਆ ਉਹ ਦੇ ਦੇਣੀ, ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਤਾਂ ਪੈਦਾ ਕਰਦੀ ਆ। ਬਿਲਕੁਲ ਵੀ ਇਹ ਚੋਣ ਕਿੱਦਾਂ ਹੋਈ ਉਸ ਦੇ ਉੱਤੇ ਜਿਹੜਾ ਅਜੇ ਵੀ ਇਹ ਮਿੱਟੀ ਘੱਟਾ ਹੀ ਪਾਈ ਜਾਂਦੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਫਿਰ ਨਿਕਲਿਆ ਲੌਂਗੋਵਾਲ। ਦੇਖੋ, ਸੁਖਬੀਰ ਬਾਦਲ ਦੇ ਲਿਫਾਫੇ ਚੋਂ ਨਿਕਲਣਾ ਸੀ, ਹੋਰ ਰੋਡਵੇਜ਼ ਦੀ ਬੱਸ ਚੋਂ ਥੋੜੀ ਨਿਕਲਣਾ ਸੀਗਾ। ਉਹਨੇ ਜਿਵੇਂ ਪ੍ਰਚਲ ਤੇ ਆ, ਜਿੱਦਾਂ ਚੱਲਦੀ ਹੈ, ਪ੍ਰਥਾ ਚੱਲਦੀ ਹੈ, ਤਾਂ ਉਸੇ ਪ੍ਰਥਾ ਦੇ ਤਹਿਤ ਹੀ ਪ੍ਰਧਾਨ ਚੁਣਿਆ ਜਾਣਾ ਸੀਗਾ। ਸੋ ਨਵੇਂ ਗੋਲਕ ਸੰਭਾਲਣ ਵਾਲੇ ਆਏ ਆ, ਪਹਿਲਾਂ ਤੇ ਵਧਾਈ ਦੇਣੀ ਚਾਹੀਦੀ ਹੈ, ਭਾਵੇਂ ਪ੍ਰਧਾਨ ਰਿਪੀਟ ਹੋਇਆ, ਪਰ ਦੂਸਰੇ ਅਹੁਦੇਦਾਰ ਤੇ ਨਵੇਂ ਆਏ ਆ। ਹੁਣ ਗੋਲਕ ਨੂੰ ਕਿੱਦਾਂ ਸੰਭਾਲਦੇ ਆ ਇਹ ਉਹਨਾਂ ਤੇ ਮੁਨਸਰ ਹੈ, ਉਹਨਾਂ ਤੇ ਨਿਰਭਰ ਕਰਦਾ ਕਿ ਕਿਸ ਤਰ੍ਹਾਂ ਗੋਲਕ ਨੂੰ ਸਾਂਭਦੇ ਆ। ਖੈਰ, ਅੱਜ ਦਿਨ ਭਰ ਇਹ ਖਬਰ ਹੈ ਜਿਹੜੀ ਉਹ ਪੰਜਾਬੀ ਮੀਡੀਆ ਗਲਿਆਰਿਆਂ ਦੇ ਵਿੱਚ ਚਰਚਾ 'ਚ ਰਹੀ, ਕਿਉਂਕਿ ਸਵੇਰ ਤੋਂ ਹੀ ਨਿਗਾਹ ਬਣੀ ਹੋਈ ਸੀ, ਕਿਆਫੇ ਲਾਏ ਜਾ ਰਹੇ ਸੀਗੇ, ਕਿਉਂਕਿ ਮੀਡੀਆ ਦੇ ਵਿੱਚ 2-3 ਨਾਂ ਚੱਲਦੇ ਪਏ ਸੀਗੇ। ਤੋਤਾ ਸਿੰਘ ਜੀ ਦਾ ਨਾਂ ਚੱਲਦਾ ਪਿਆ ਸੀਗਾ, ਫਿਰ ਪੱਖੋਕੇ ਦਾ ਨਾਂ ਚੱਲਦਾ ਪਿਆ ਸੀਗਾ, ਲਵਿੰਦਰਪਾਲ ਸਿੰਘ ਹੋਰਾਂ ਦਾ। ਤਾਂ ਇਹ ਸਾਰੇ ਨਾਂ ਜਿਹੜੇ ਆ ਉਹ ਪਾਸੇ ਕਰ ਦਿੱਤੇ ਗਏ ਤੇ ਲਿਫਾਫੇ ਦੇ ਵਿੱਚੋਂ ਨਿਕਲ ਆਏ ਸੀ ਗੋਬਿੰਦ ਸਿੰਘ ਲੰਗੋਵਾਲ। ਹਰਗੋਬਿੰਦ ਸਿੰਘ ਲੰਗੋਵਾਲ ਵਰਗਾ ਭਲਾ ਮਾਨਸ ਬੰਦਾ ਤੇ ਇਹਨਾਂ ਨੂੰ ਟੱਕਰਨਾ ਵੀ ਨਹੀਂ ਵੈਸੇ ਮੇਰੇ ਖਿਆਲ ਦੇ ਨਾਲ। ਪਰ ਇੱਕ ਗੱਲ ਬੜੀ ਉੱਥੇ ਮੈਂ ਕਹੂੰਗਾ ਕਿ ਵਿਚਿੱਤਰ ਜੀ ਵਾਪਰੀ, ਜਿਹੜੀ ਬੀਬੀ ਨੇ ਇਸ ਨਾਂ ਨੂੰ ਪੇਸ਼ ਕੀਤਾ ਉਹ ਵੀ ਸਜ਼ਾ ਯਾਫਤਾ, ਤੇ ਜਿਹਦਾ ਨਾਂ ਪੇਸ਼ ਕੀਤਾ ਉਹ ਵੀ ਅਕਾਲ ਤਖਤ ਤੋਂ ਸਜ਼ਾ ਯਾਫਤਾ, ਯਾਨੀ ਗੋਬਿੰਦ ਸਿੰਘ ਲੰਗੋਵਾਲ। ਤਾਂ ਫਿਰ ਉੱਥੇ ਥੋੜਾ ਜਿਹਾ ਹੰਗਾਮਾ ਵੀ ਹੋਇਆ। ਬਲਵਿੰਦਰ ਸਿੰਘ ਬੈਂਸ ਨੇ ਵਿਰੋਧਤਾ ਕੀਤੀ, ਨਾਅਰੇਬਾਜ਼ੀ ਕੀਤੀ, 1-2 ਹੋਰ ਵੀ ਸੀਗੇ ਮੈਂਬਰ ਜਿਨ੍ਹਾਂ ਨੇ ਥੋੜੀ ਮੁਖਾਲਫਤ ਕੀਤੀ ਆ। ਬਲਵਿੰਦਰ ਸਿੰਘ ਬੈਂਸ ਹੋਰਾਂ ਦਾ ਵਿਰੋਧ ਹੈ ਜਿਹੜਾ ਰਸਮੀ ਸੀਗਾ, ਫਿਰ ਉਹ ਬਾਹਰ ਆ ਗਏ। ਤਾਂ ਇਸ ਤੋਂ ਇਲਾਵਾ ਜਿਹੜੀ ਇੱਕ ਚੀਜ਼ ਉੱਥੇ ਵਾਪਰੀ ਜਿਹੜੀ ਕਿ ਬਹੁਤ ਸ਼ਰਮਨਾਕ ਹੈ ਮੇਰੀ ਨਜ਼ਰ ਦੇ ਵਿੱਚ, ਇਹ ਜਿਹੜੀ ਬੀਬੀ ਕਿਰਨਜੋਤ ਕੌਰ ਆ, ਜਿਹੜੀ ਕਿ ਤਾਰਾ ਸਿੰਘ ਹੋਰਾਂ ਦੀ ਦੋਹਤੀ ਆ, ਜਿਨ੍ਹਾਂ ਨੇ ਅਕਾਲੀ ਦਲ ਨੂੰ ਖੜਾ ਕੀਤਾ, ਸਟੈਬਲਿਸ਼ ਕੀਤਾ ਸਿਆਸਤ ਦੇ ਵਿੱਚ। ਤਾਂ ਉਹਨਾਂ ਦੀ ਦੋਹਤੀ ਜਿਹੜੀ ਬੀਬੀ ਕਿਰਨਜੋਤ ਕੌਰ ਜਦੋਂ ਬੋਲਣ ਲੱਗੀ, ਹਾਲਾਂਕਿ ਉਹਦੇ ਕੋਲ ਮਤੇ ਵੀ ਬੜੇ ਮਹੱਤਵਪੂਰਨ ਸਨ, ਤਾਂ ਜਦੋਂ ਬੋਲਣ ਲੱਗੀ ਤੇ ਇਹਨਾਂ ਦੇ ਆਪਣੇ ਬੰਦਿਆਂ ਨੇ ਉਹਦਾ ਮਾਈਕ ਖੋਲਿਆ। ਤੇ ਕਮਾਲ ਦੀ ਗੱਲ ਇਹ ਕਿ ਉਹ SGPC ਦੇ ਨਵ ਨਿਯੁਕਤ ਪ੍ਰਧਾਨ ਨੂੰ, ਜਿਹੜਾ ਕਿ ਰਿਪੀਟ ਹੋਇਆ ਸੀ, ਉਹਨੂੰ ਜਾ ਕੇ ਲਾਂਭਾ ਦਿੰਦੀ ਆ, ਗਿਲਾ ਕਰਦੀ ਆ, ਤੇ ਨਾਲੇ ਉਹ ਖੁਦ ਅਕਾਲੀ ਦਲ ਨੂੰ ਬਿਲੋਂਗ ਕਰਦੀ ਆ। ਤਾਂ ਜਾ ਕੇ ਜਦੋਂ ਦੱਸਦੀ ਹੈ ਤੇ ਉਹ ਉਲਟਾ ਪ੍ਰਧਾਨ ਜੀ ਉੱਤੇ ਦੰਦ ਕੇ ਕੱਢ ਕੇ ਨਜ਼ਰ ਆਓ। ਇਹ ਸ਼ਰਮਨਾਕ ਘਟਨਾ ਵਾਪਰੀ ਆ। ਉਹਦਾ ਕੁਛ ਜਿਹੜੀਆਂ ਨਿਯੁਕਤੀਆਂ ਹੋਈਆਂ ਉਹ ਤੁਹਾਨੂੰ ਮੈਂ ਨਾਂ ਦੱਸ ਦਿੰਦਾ, ਜੇ ਕਿਸੇ ਨੇ ਨਾਂ ਸੁਣੇ ਹੋਣ। ਤਾਂ ਰਘੂਜੀਤ ਸਿੰਘ ਵਿਰਕ ਆ ਜਿਹੜੇ, ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਬਿੱਕਰ ਸਿੰਘ ਚੰਨੂ ਇਹ ਬਿਲਕੁਲ ਬਾਦਲ ਪਿੰਡ ਦੇ ਗਵਾਂਢ ਦੇ ਵਿੱਚ ਆ, ਜਾਂ ਸਮਝ ਲਓ ਕਿ ਜਿੱਦਾਂ ਇਹਨਾਂ ਨੇ ਉਹ ਜਥੇਦਾਰ ਲਿਆਂਦਾ ਨਾ ਮੁਕਤਸਰ ਦੇ ਵਿੱਚੋਂ, ਉਹ ਸਮਝ ਲਓ ਬਣਿਆ ਤਣਿਆ ਇਹੀ ਆ ਬਿੱਕਰ ਸਿੰਘ ਚੰਨੂ। ਇਹਨੂੰ ਜੂਨੀਅਰ ਮੀਤ ਪ੍ਰਧਾਨ ਲਾਇਆ ਗਿਆ। ਗੁਰਬਚਨ ਸਿੰਘ ਕਰਮੂਵਾਲ ਇਹਨੂੰ ਵੀ ਨਾਮ ਮਿਲਿਆ, ਜਿਹੜੀ ਇਹਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੁਖਾਲਫਤ ਕੀਤੀ ਹੈ, ਯਾਨੀ ਪਾਰਟੀ ਦੇ ਨਾਲ ਜੋ ਸਟੈਂਡ ਨਿਭਾਇਆ ਸੀਗਾ ਉਹ ਇਨਾਮ ਮਿਲਦਿਆਂ ਇਹਨੂੰ ਕੋਈ ਬਹੁਤੀ ਦੇਰ ਨਹੀਂ ਲੱਗੀ। ਕਾਰਜਕਾਰੀ ਮੈਂਬਰਾਂ ਦੇ ਵਿੱਚ ਗੁਰਮੀਤ ਸਿੰਘ ਤਰਲੋਕੇਵਾਲ ਜੀ, ਭੁਪਿੰਦਰ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ ਤਲਵੰਡੀ, ਖੁਸ਼ਵਿੰਦਰ ਸਿੰਘ ਭਾਟੀਆ, ਅਮਰੀਕ ਸਿੰਘ, ਜਸਵੀਰ ਕੌਰ ਜਫਰਵਾਲ, ਤਾਰਾ ਸਿੰਘ ਸਿਲਾ, ਅਮਰੀਕ ਸਿੰਘ ਕੋਟਸ਼ਮੀਰ, ਭਾਈ ਮਨਜੀਤ ਸਿੰਘ ਤੇ ਸ਼ਿੰਗਾਰਾ ਸਿੰਘ ਲੋਹੀਆਂ ਸ਼ਾਮਲ ਆ। ਤੋ ਇਹ ਅਹੁਦੇਦਾਰ ਆ, ਯਾਨੀ ਟੀਮ ਜਿਹੜੀ ਆ ਉਹ ਨਵੀਂ ਆ ਗਈ ਆ। ਨਵੀਂ ਤਾਂ ਨਹੀਂ, ਉਹੀ ਆ, ਚੌਂਕੇ ਉਹੀ ਆ ਜਾਂਦੇ, ਬਸ ਅਦਲੀ ਬਦਲੀ ਮਾੜੀ ਮੋਟੀ ਹੋ ਜਾਂਦੀ ਆ। ਹਾਲਾਂਕਿ ਅਕਾਲੀ ਦਲ ਨੇ ਅੱਜ ਲਿਫਾਫਾ ਕਲਚਰ ਨੂੰ ਜਮਹੂਰੀ ਤਰੀਕਾ ਕਰਾਰ ਦੇ ਦਿੱਤਾ। ਇਹ ਵੀ ਵੈਸੇ ਜਮਹੂਰੀਅਤ ਦੇ ਨਾਲ ਇੱਕ ਨਵਾਂ ਹੀ ਮਜ਼ਾਕ ਆ, ਕਹਿੰਦੇ ਜੀ ਇਹ ਜਮਹੂਰੀਅਤ ਦਾ ਹੀ ਰੰਗ ਢੰਗ ਆ। ਸੋ ਜਮਹੂਰੀਅਤ ਦਾ ਰੰਗ ਢੰਗ ਚੰਗਾ। ਇਹ ਅਧਿਕਾਰ ਆ ਜਿਹੜੇ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਕੋਲੇ ਗਹਿਣੇ ਰੱਖ ਦਿੱਤੇ ਜਾਂਦੇ ਆ ਕਿ ਲਓ ਜੀ ਪ੍ਰਧਾਨ ਜੀ ਚੱਕੋ ਸਾਡੇ ਅਧਿਕਾਰ। ਸੋ ਇਹ ਜਮਹੂਰੀਅਤ ਦਾ
ਨਵਾਂ ਰੰਗ ਢੰਗਿਆ। ਇਹ ਕਹਿੰਦੇ ਜੀ ਲਿਫਾਫਾ ਕਲਚਰ ਠੀਕ ਹੈ, ਤੇ ਕਦੇ ਇਹ ਕਹਿੰਦੇ ਸੀ ਕਿ ਸਾਡੇ ਵਿੱਚ ਲਿਫਾਫਾ ਕਲਚਰ ਹੈ ਹੀ ਨਹੀਂ। ਔਰ ਇੱਥੋਂ ਤੱਕ ਕਹਿੰਦੇ ਸੀਗੇ ਕਿ FGPC ਦੇ ਕੰਮਾਂ ਕਾਰਾਂ ਦੇ ਵਿੱਚ ਤੇ ਬਾਦਲ ਪਰਿਵਾਰ ਦੀ ਭੋਰਾ ਵੀ ਦਖਲਅੰਦਾਜ਼ੀ ਹੈ। ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋ ਗਈਆਂ। ਖੈਰ ਹੁਣ ਦੇਖਦੇ ਆ, ਗੋਬਿੰਦ ਸਿੰਘ ਲੰਗੋਵਾਲ ਜਿਹੜੇ ਪਿਛਲੀ ਵਾਰੀ ਪ੍ਰਧਾਨ ਬਣੇ ਸੀਗੇ, ਤੇ ਇਹਨਾਂ ਨੇ ਪੈਂਦੇ ਹੀ ਸੱਟੇ 2 ਵਾਰੀ ਗੁਰਬਾਣੀ ਦਾ ਗਲਤ ਉਚਾਰਨ ਕਰ ਦਿੱਤਾ ਸੀ। ਹੁਣ ਦੇਖਦੇ ਆ ਇਸ ਟਰਮ ਦੇ ਵਿੱਚ ਕਿਹੜਾ ਚੰਨ ਚੜਾ ਕੇ ਆਗਾਜ਼ ਕਰਨਗੇ ਨਵੀਂ ਪਾਰੀ ਦਾ। ਜੀ ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰੀਏ, ਕਹਿੰਦੇ ਇੱਕ ਠੱਗ NRI ਲਾੜਿਆਂ ਦੀ ਜਿਹੜੀ ਗ੍ਰਿਫਤਾਰੀ ਦਾ ਰਾਹ ਪੱਧਰਾ ਜਿਹੜਾ ਹੋਣ ਲੱਗਾ, ਤੇ ਕੀ ਦੂਜੇ ਪਾਸੇ ਵੀ ਹੋਊਗਾ ਕਿ ਇਕੱਲੇ ਲਾੜਿਆਂ ਤੇ ਹੀ ਸ਼ਿਕੰਜਾ ਹੈ? ਇਹ ਸਭ ਤੋਂ ਪਹਿਲਾਂ ਸਵਾਲ ਮੈਂ ਚੱਕਿਆ ਸੀਗਾ ਜਦੋਂ ਪਾਸਪੋਰਟ ਰੱਦ ਕਰਵਾਉਣ ਵਾਲੀ ਗੱਲ ਚੱਲੀ ਸੀਗੀ। ਇੱਥੇ ਤਾਂ ਸਭ ਤੋਂ ਵੱਡੀ ਠੱਗੀ ਹੈ ਜਿਹੜੀ, ਉਹ ਇਹ ਲਿੰਗ ਵੇਖ ਕੇ ਨਹੀਂ ਹੁੰਦੀ ਕਿ ਔਰਤ ਆ ਜਾਂ ਮਰਦ ਆ। ਇੱਥੇ ਸਭ ਤੋਂ ਵੱਡੀ ਠੱਗੀ ਅੱਜ ਕੱਲ੍ਹ ਇਹ ਵੇਖ ਕੇ ਹੁੰਦੀ ਆ ਕਿ ਕਿਹੜਾ ਬੰਦਾ ਬਾਹਰ ਜਾਣ ਨੂੰ ਲੋਚਦਾ ਤੇ ਕਿਹੜਾ ਬੰਦਾ ਸੂਤ ਆ ਸਕਦਾ। ਤਾਂ ਜਿਹਦਾ ਵੀ ਸੂਤ ਲੱਗ ਜਾਂਦਾ, ਚਾਹੇ ਉਹ ਬੀਬੀ ਹੈ ਚਾਹੇ ਬੀਬਾ, ਉਹ ਠੱਗੀ ਮਾਰ ਕੇ ਨਿਕਲ ਜਾਂਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋਹਰਾ ਹੈ। ਦੋਵੇਂ ਪਾਸੇ ਕਾਨੂੰਨ ਬਣਨਾ ਚਾਹੀਦਾ। ਸਵਾਲ ਤੁਹਾਡਾ ਪਹਿਲੇ ਰਿਹਾ। ਇਸ ਮਾਮਲੇ ਦੇ ਵਿੱਚ ਦੇਖੋ, ਇੱਕ ਤੇ ਤੱਥ ਇਹ ਹੈ ਕਿ 40,000 ਤੋਂ ਵੱਧ ਕੁੜੀਆਂ ਜਿਹੜੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਵਿਆਹ ਦੇ ਮਾਮਲੇ ਦੇ ਵਿੱਚ ਠੱਗੀ ਹੋਈ ਆ, ਤਾਂ 8 ਕੁੜੀਆਂ ਉਹਨਾਂ ਦੇ ਵਿੱਚੋਂ ਸੁਪਰੀਮ ਕੋਰਟ ਪਹੁੰਚੀਆਂ ਸਨ। ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਦੇਖੋ, ਇਹ ਤੁਰੰਤ ਗ੍ਰਿਫਤਾਰੀ ਦੀ ਵਿਵਸਥਾ ਵੀ ਕਰ ਦਿਓ। ਮਤਲਬ ਕਿ ਅੱਗੇ ਤੇ ਪਾਸਪੋਰਟ ਰੱਦ ਕਰਨ ਤੱਕ ਗਏ ਸਨ, ਹੁਣ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਤੁਰੰਤ ਗ੍ਰਿਫਤਾਰੀ ਵੀ ਹੋ ਜਾਣੀ ਚਾਹੀਦੀ ਆ। ਤਾਂ ਇਹਦੇ ਲਈ ਸੂਬਾ ਸਰਕਾਰਾਂ ਨੂੰ ਔਰ ਕੇਂਦਰ ਸਰਕਾਰ ਨੂੰ ਵੀ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ। ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੁਹਾਡੀ ਗੱਲ ਵਾਜਬ ਆ। ਸਾਡੇ ਇੱਥੇ ਇੱਕ ਮੋਗੇ ਦਾ ਮੁੰਡਾ ਇਸ ਤਰ੍ਹਾਂ ਮਰ ਗਿਆ ਸੀਗਾ, ਖੁਦਕੁਸ਼ੀ ਕਰ ਗਿਆ। ਫਿਰ ਬਰਨਾਲੇ ਦਾ ਮੁੰਡਾ ਖੁਦਕੁਸ਼ੀ ਕਰ ਗਿਆ ਕਿਉਂਕਿ ਉਹਨਾਂ ਨੂੰ ਤੀਵੀਆਂ ਨੇ ਠੱਗ ਲਿਆ। ਫਾਜ਼ਿਲਕਾ ਦਾ ਇੱਕ ਮੁੰਡਾ ਸੀਗਾ, 40 ਲੱਖ ਰੁਪਈਆ ਉਹ ਵਿਚਾਰਾ ਲੁਟਾ ਕੇ ਤੇ ਜਹਾਜ਼ ਉੱਤੋਂ ਦੇ ਪਿੰਡ ਦੇ ਉੱਤੋਂ ਦੇ ਲੰਘਦੇ ਵੇਖਦਾ ਰਹਿੰਦਾ ਕਿ ਸ਼ਾਇਦ ਮੇਰਾ ਵੀ ਕਦੇ ਏਦਾਂ ਜਹਾਜ਼ ਉੱਡੂਗਾ। ਇਸ ਤਰ੍ਹਾਂ ਕਈ ਮੁੰਡੇ ਆ ਜਿਹੜੇ ਕਿ ਵਿਲਕ ਕੇ ਬੈਠੇ ਆ, ਜਿਹੜੇ ਕਿ ਦਿਲ ਤੇ ਪੱਥਰ ਧਰ ਕੇ ਬੈਠੇ ਆ ਕਿ ਸ਼ਾਇਦ ਅੱਜ ਨਹੀਂ ਕੱਲ ਸਾਡੀ ਸੁਣੀ ਜਾਊਗੀ। ਤਾਂ ਉਹ ਵੀ ਜਿਹੜੇ ਪੀੜਤ ਆ, ਉਹਨਾਂ ਨੂੰ ਵੀ ਇਸ ਦਾਇਰੇ 'ਚ ਲਿਆਉਣਾ ਚਾਹੀਦਾ ਕਿ ਉਹਨਾਂ ਦੀ ਵੀ ਕੋਈ ਸੁਣਵਾਈ ਹੋ ਸਕੇ। ਕਿਉਂਕਿ ਇਹ ਕਹੀ ਜਾਂਦੇ ਆ ਕਿ ਹੁਣ ਦੇਖੋ WhatsApp ਰਾਹੀਂ ਜਾਂ email ਰਾਹੀਂ ਵੀ ਸੰਬੰਧ ਹੈ ਜਿਹੜੇ ਤਬਦੀਲ ਕਰਵਾ ਦਿੱਤੇ ਜਾਣ। ਤਾਂ ਇਹੋ ਜਿਹੀ ਵਿਵਸਥਾ ਜਿਹੜੀ ਉਹ ਮੁੰਡੇ ਜਿਹੜੇ ਠੱਗੀ ਦੇ ਸ਼ਿਕਾਰ ਹੁੰਦੇ ਆ ਉਹਨਾਂ ਲਈ ਵੀ ਲਾਗੂ ਕੀਤੀ ਜਾਣੀ ਚਾਹੀਦੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਖਹਿਰੇ ਦੀ ਨਵੀਂ ਪਾਰਟੀ ਦਾ ਚਿਹਰਾ ਮੋਹਰਾ ਨਿਖਰਨ ਲੱਗਾ। ਦੇਖੋ, ਚਿਹਰਾ ਮੋਹਰਾ ਬਾਅਦ ਚ ਨਿਖਰਦਾ, ਪਹਿਲਾਂ ਪੱਗ। ਪੰਜਾਬੀ ਸਿਆਸਤ ਦੇ ਵਿੱਚ ਪੱਗ ਨਿਖਰਦੀ ਆ। ਜਦੋਂ ਇਹਨਾਂ ਨੇ ਹਰੀ ਪੱਗ ਬੰਨੀ ਸੀਗੀ ਨਾ, ਉਦੋਂ ਪਤਾ ਲੱਗ ਗਿਆ ਸੀਗਾ। ਉਹ ਗਾਣਾ ਰਾਜ ਬਰਾੜ ਨੇ ਐਵੇਂ ਥੋੜੀ ਬਣਾਇਆ। ਸਹੀ ਗੱਲ ਹੈ। ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ ਇਸ ਸਿਆਸੀ ਚਿਹਰੇ ਖਹਿਰੇ ਦੇ ਕਈ ਰੰਗ ਬਦਲੇ ਵੈਸੇ ਦਸਤਾਰਾਂ ਦੇ ਪਾਰਟੀ ਦੇ। ਤਾਂ ਉਹ ਜਦੋਂ ਹਰਿਆ ਜਿਹਾ ਰੰਗ ਇਹਨਾਂ ਨੇ ਅਡਾਪਟ ਕੀਤਾ ਸੀਗਾ, ਅਖਤਿਆਰ ਕੀਤਾ ਸੀਗਾ, ਉਦੋਂ ਅੰਦਾਜ਼ਾ ਹੋ ਗਿਆ ਸੀਗਾ ਕਿ ਕਿਸ ਪਾਸੇ ਇਹਨਾਂ ਦੀ ਪਾਰਟੀ ਹੈ ਜਿਹੜੀ ਉਹ ਤੁਰੂਗੀ। ਤਾਂ ਬਹਰਹਾਲ ਹੁਣ ਕਿਆਸਰਾਈਆਂ ਥੋੜੀਆਂ ਜਿਹੀਆਂ ਤੇਜ਼ ਹੋ ਗਈਆਂ ਕਿਉਂਕਿ ਇਹਨਾਂ ਨੇ ਇੱਕ ਤੇ ਨਵੇਂ ਮੋਰਚੇ ਦਾ ਐਲਾਨ ਕੀਤਾ ਹੀ ਹੋਇਆ ਲਗਭਗ, ਔਰ ਦੂਸਰਾ ਇਹ ਕਿ ਇੱਕ ਫੋਟੋ ਜਿਹੜੀ ਆ ਉਹ ਸ਼ੇਅਰ ਹੋਈ ਆ। ਇਸ ਫੋਟੋ ਦੇ ਵਿੱਚ ਤੁਸੀਂ ਜੇ ਦੇਖੋਗੇ ਤੇ ਜਿਹੜੀ ਰੰਗੀਨੀਅਤ ਆ ਉਹ ਜ਼ਿਆਦਾ ਹਰਿਆਵਲ ਵਾਲੀ ਆ। ਪੱਗ ਵੀ ਜਿਹੜੀ ਆ ਉਹ ਖਹਿਰਾ ਸਾਹਿਬ ਨੇ ਹਰੀ ਬੰਨੀ ਹੋਈ ਆ, ਤੇ ਨਾਲ ਇੱਕ ਨਾਮ ਵੀ ਆ ਪੰਜਾਬੀ ਏਕਤਾ। ਤਾਂ ਉਹ ਪੰਜਾਬੀ ਏਕਤਾ ਜਿਹੜਾ ਸਲੋਗਨ ਹੈ, ਲੱਗਦਾ ਇਹੋ ਆ ਕਿ ਪੰਜਾਬੀ ਏਕਤਾ ਪਾਰਟੀ ਹੋ ਸਕਦੀ। ਤਾਂ ਤਕਰੀਬਨ ਚਿਹਰਾ ਮੋਹਰਾ ਨਿਖਰਨਾ ਸ਼ੁਰੂ ਹੋ ਗਿਆ ਵਾ। ਜਾਂ ਜਿਸ ਤਰੀਕੇ ਨਾਲ ਉਹ ਪੰਜਾਬ ਦਾ ਵਿੱਚ ਨਕਸ਼ਾ ਹੈ, ਸੁਖਪਾਲ ਸਿੰਘ ਖਹਿਰਾ ਜੀ ਦੀ ਫੋਟੋ ਹੈ, ਉਹ ਸਾਰੀਆਂ ਚੀਜ਼ਾਂ ਦੇਖ ਕੇ ਲੱਗਦਾ ਹੈ ਕਿ ਸਾਰੀ ਤਿਆਰੀ ਕਰ ਲਈ ਗਈ। ਅੰਦਰ ਖਾਤੇ ਆ ਜਿਹੜੀਆਂ ਉਹ ਸਾਰੀਆਂ ਗੁੰਦ ਲਈਆਂ ਗਈਆਂ। ਤਾਂ ਹੁਣ ਦੇਖਦੇ ਆ ਕਿ ਐਲਾਨ ਕਦੋਂ ਕਰਦੇ ਆ। ਪਰ ਇਹ ਵੀ ਆ ਕਿ ਪਾਰਟੀ ਦਾ ਜਿਹੜਾ ਝੰਡਾ ਉਹ ਪੀਲਾ ਹੋ ਸਕਦਾ ਕਿਉਂਕਿ ਹਰਿਆਲੀ ਹੈ ਜਿਹੜੀ ਤੁਹਾਨੂੰ ਪਤਾ ਪੰਜਾਬ ਦੀ ਪਛਾਣ ਆ, ਔਰ ਜੋ ਪੀਲਾ ਰੰਗ ਆ ਉਹ ਪੰਥਕ ਨੁਮਾਇੰਦਗੀ ਦਾ ਪ੍ਰਤੀਕ ਆ। ਤਾਂ ਦੋਹੇ ਚੀਜ਼ਾਂ ਸ਼ਾਇਦ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਮਿਸ਼ਰਤ ਕਰਕੇ ਕਰਨਾ ਚਾਹੁੰਦੇ। ਪਰ ਇਹਨਾਂ ਚੀਜ਼ਾਂ ਤੋਂ ਹਟ ਕੇ ਇੱਕ 323 ਨੰਬਰ ਦੀ ਬੜੀ ਚਰਚਾ। ਅੱਗੇ ਤੇ ਪੰਜਾਬੀਆਂ ਦੇ ਵਿੱਚ 323 ਆ ਜਿਹੜੀ ਉਹ ਪਿੰਡਾਂ 'ਚ ਬੜੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿ ਫਲਾਣਾ ਲੜ ਪਿਆ, ਉਹਦੇ ਤੇ 23-24 ਦਾ ਪਰਚਾ ਹੋ ਗਿਆ। ਤੇ ਓਦਾਂ ਹੀ ਇੱਥੇ ਵੀ 323 ਵਾਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ। ਨੰਬਰ ਇਹ ਆ ਕਿ ਇੱਕ ਪੋਸਟ ਪਾ ਦਿੱਤੀ ਗਈ, ਔਰ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰੇ ਦੇ ਜਿਹੜੇ ਸਮਰਥਕ ਆ ਇਹ ਪੋਤੇ ਚਲਾਉਣ 'ਚ ਬੜਾ ਮਾਹਰ ਨੇ। ਯਾਨੀ
ਇੰਟਰਨੈਟ ਦੀ ਵਰਤੋਂ ਬੜੀ ਤੇਜ਼ੀ ਨਾਲ ਕਰਦੇ ਆ। ਤਾਂ ਉਹਨਾਂ ਚੋਂ ਕਿਸੇ ਨੇ ਪਾ ਦਿੱਤੀ ਪੋਸਟ ਕਿ ਇਹ ਫਲਾਣੇ ਦਿਨ ਛਪਾਰ ਦੇ ਮੇਲੇ ਤੇ ਤਾਂ ਨਹੀਂ ਸੀ ਆਇਆ ਕਿਉਂਕਿ ਕੋਈ ਹੋਟਲ ਜਾਂ ਲੈਂਡਮਾਰਕ ਉੱਥੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਦਾ ਪਿਆ ਸੀ। ਲੱਗ ਪਏ ਸੁਖਪਾਲ ਖਹਿਰੇ ਦੇ ਸਮਰਥਕ ਵੀ, ਫਿਰ ਉਹਨਾਂ ਨੇ ਉਸ ਤਰੀਕ ਦੀਆਂ ਲਾਈਵ ਫੁਟੇਜ ਕੱਢ ਕੇ ਉਹ ਜਿੱਥੇ ਅਮਿਤ ਸ਼ਾਹ ਫਿਰਦਾ ਸੀ ਉਦਣ ਉੱਥੋਂ ਦੇ ਸਾਰੇ ਲੋਕੇਸ਼ਨ ਕੱਢ ਕੇ ਪੇਸ਼ ਕਰ ਦਿੱਤੇ। ਸੋ ਮੇਰੇ ਖਿਆਲ ਦੇ ਨਾਲ ਜਿੰਨੀ ਸ਼ਿੱਦਤ ਦੇ ਨਾਲ ਇਹ ਕੰਮ ਕਰਦੇ ਆ, ਮੇਰੇ ਖਿਆਲ ਦੇ ਨਾਲ ਤੇ ਜੇ ਪੁਲਿਸ ਦੇ ਵਿੱਚ ਇਹਨਾਂ ਨੂੰ ਆਰਜ਼ੀ ਤੌਰ ਤੇ ਭਰਤੀ ਕਰ ਲਿਆ ਜਾਵੇ ਤਾਂ ਇਨਵੈਸਟੀਗੇਸ਼ਨ ਦਾ ਪੱਧਰ ਹੀ ਵੱਖਰਾ ਹੋ ਸਕਦਾ। ਸੋ ਉਹ ਲੈਂਡਮਾਰਕ ਹੋਟਲ ਵਾਲੇ ਜਿਹੜੇ ਇੰਨੇ ਅੱਕੇ ਪਏ ਕਹਿੰਦੇ ਆ ਕਿ ਜਦੋਂ ਵੀ ਰਿਸੈਪਸ਼ਨ ਤੇ ਫੋਨ ਜਾਂਦਾ ਉਹ ਇੱਕੋ ਗੱਲ ਹੀ ਕਹਿੰਦੇ ਆ, ਗੱਲ ਜੋ ਮਰਜ਼ੀ ਸਾਡੇ ਨਾਲ ਕਰ ਲਓ, 323 ਨੰਬਰ ਕਮਰੇ ਮਾਰੇ ਲਓ। ਸੋ ਇਹ 323 ਜਿਹੜਾ ਡਾਢਾ ਮਸ਼ਹੂਰ ਹੋ ਰਿਹਾ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਬਾਦਲਾਂ ਨੂੰ ਸੰਮਨ ਕਰਨ ਵਾਲੇ ਅਫਸਰ ਕੁੰਵਰ ਵਿਜੇ ਪ੍ਰਤਾਪ ਤੇ ਵਰਿਆ ਅਕਾਲੀ ਦਲ। ਕੁੰਵਰ ਵਿਜੇ ਪ੍ਰਤਾਪ ਇਹ ਨਸੂਰ ਵਾਂਗੂ ਚੁਭਦਾ ਇਹਨਾਂ ਨੂੰ ਹਮੇਸ਼ਾ। ਜਦੋਂ ਇਹਨਾਂ ਦੀ ਸਰਕਾਰ ਸੀਗੀ ਕੁੰਵਰ ਵਿਜੇ ਪ੍ਰਤਾਪ ਬਸ ਏਦਾਂ ਚੱਕਰਵਰਤੀ ਹੋਈ ਰਹਿੰਦਾ ਸੀ, ਕਦੇ ਇੱਥੇ ਕਦੇ ਇੱਥੇ। ਤਾਂ ਜਦੋਂ ਕੈਪਟਨ ਦੀ ਸਰਕਾਰ ਆਈ ਉਦੋਂ ਵੀ 2 ਕੁ ਗੇੜੇ ਖੜਾ ਦਿੱਤੇ ਇਹਨਾਂ ਨੇ। ਲੱਗਿਆ ਇਹ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਖੁੱਲ ਕੇ ਮੌਕਾ ਦਿੱਤਾ ਜਾਊਗਾ, ਪਰ 1-2 ਬਦਲੀਆਂ ਜਦੋਂ ਹੋਈਆਂ ਲੱਗਿਆ ਇਹੋ ਕਿ ਜਿਹੜਾ ਐਪੀਸੋਡ ਇੱਕ ਖਤਮ ਹੋਇਆ ਸੀਗਾ ਉੱਥੇ ਦੂਸਰਾ ਐਪੀਸੋਡ ਸ਼ੁਰੂ ਹੋ ਗਿਆ। ਖੈਰ ਬਾਅਦ ਦੇ ਵਿੱਚ ਉਹਨਾਂ ਨੂੰ SIT ਦੇ ਵਿੱਚ ਮਹੱਤਵਪੂਰਨ ਭੂਮਿਕਾ ਦਿੱਤੀ ਗਈ ਹੈ ਤਾਂ ਉਹਨਾਂ ਨੇ ਹੀ ਸਮਨਿੰਗ ਕੀਤੀ ਆ। ਸਮਨਿੰਗ ਦਾ ਕਿੱਸਾ ਤੁਹਾਨੂੰ ਪਤਾ ਹੀ ਹੈ, ਸਮਨਿੰਗ ਦਾ ਕਿੱਸਾ ਜਿਹੜਾ ਸਾਰਿਆਂ ਦੇ ਸਾਹਮਣੇ ਹੀ ਆ। ਤਾਂ ਹੁਣ ਅਕਾਲੀ ਦਲ ਲਗਾਤਾਰ ਪ੍ਰਤੀਕਰਮ ਦੇ ਰਿਹਾ ਵਾ ਇਸ ਮੁੱਦੇ ਤੇ। ਤਾਂ ਪਹਿਲੀ ਗੱਲ ਤੇ ਇਹ ਹੈ ਕਿ SIT ਨੇ ਕਾਹਲੀ ਚ ਪਤਾ ਨਹੀਂ ਕੀ ਗਲਤੀਆਂ ਕੀਤੀਆਂ ਕਿ ਮੌਕਾ ਬਣ ਗਿਆ ਉਹਨਾਂ ਦੇ ਕੋਲ। ਜਿੱਦਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸਹੀ ਲਿਖ ਦਿੱਤਾ ਤੇ ਪਤਾ ਉੱਤੇ ਲਿਖ ਦਿੱਤਾ ਕੈਪਟਨ ਅਮਰਿੰਦਰ ਸਿੰਘ ਦਾ। ਲੋਕ ਟਿਚਰਾ ਕਰਦੇ ਸੀ, ਕਹਿੰਦੇ ਕਿ ਉੱਥੇ ਤੁਸੀਂ ਸੰਬਲ ਪਹਿਲਾਂ ਭੇਜ ਕੇ ਬੀਬੀ ਅਰੂਸਾ ਤੋਂ ਟੈਸਟ ਕਰਵਾਉਣੇ ਆ, ਸਿੱਧੇ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਘੱਲ ਦਿੰਦੇ, ਜਾਂ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਜਿਹਨੂੰ ਭੇਜਣੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਕਰਦੇ। ਤਾਂ ਇਹ ਤੋਂ ਇਲਾਵਾ ਇੱਕ ਨੁਕਤਾ ਜਿਹੜਾ ਉਹ ਵੀ ਕਾਨੂੰਨੀ ਨਿਗਾਹ ਦੇ ਨਾਲ ਵੇਖੀਏ ਤੇ ਉਹ ਵੀ ਵਿਵਾਦਤ ਆ ਕਿ SIT ਦਾ ਇੱਕ ਲਾਅ ਆ ਜਿਹੜਾ 160 ਧਾਰਾ ਜਿਹਨੂੰ ਪਰਿਭਾਸ਼ਿਤ ਕਰਦਾ। ਤਾਂ ਉਹ 160 ਧਾਰਾ ਦੇ ਵਿੱਚ 65 ਸਾਲ ਤੋਂ ਉੱਤੇ ਬੰਦਾ ਜਿਹੜਾ ਕਿ ਕਿਸੇ ਵੀ ਮਾਮਲੇ ਦੇ ਵਿੱਚ ਗਵਾਹੀ ਦੀ ਲੋੜੀਂਦਾ ਜਾਂ ਇਹਨਾਂ ਨੂੰ ਜ਼ਰੂਰਤ ਹੈ ਉਹਦੀ, ਤਾਂ ਇਹ ਆਪ ਚੱਲ ਕੇ ਉਹਦੇ ਕੋਲ ਜਾਂਦੇ ਆ। ਸਮਨਿੰਗ ਇਹ ਕਰਕੇ ਉਹਨੂੰ ਨਹੀਂ ਬੁਲਾ ਸਕਦੇ, ਇਹ ਵੀ ਇੱਕ ਰੌਲਾ। ਫਿਰ ਅਕਸ਼ੇ ਕੁਮਾਰ ਨੂੰ ਬੁਲਾਉਣ ਵਾਲਾ ਵੀ ਰੌਲਾ ਕਿ ਆਊਟ ਆਫ ਦੀ ਸਟੇਟ ਉਹਨੂੰ ਕਿੱਦਾਂ ਬੁਲਾਇਆ ਜਾ ਸਕਦਾ, ਕਿਉਂਕਿ SIT ਜਿੱਥੇ ਘਟਨਾ ਹੁੰਦੀ ਆ ਉਸ ਥਾਣੇ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਆ, ਜਾਂ ਥਾਣੇ ਦਾ ਜਿਹੜਾ ਨਾਲ ਦਾ ਇਲਾਕਾ ਹੁੰਦਾ ਜਾਂ ਪੰਜਾਬ ਦਾ ਕੋਈ ਇਲਾਕਾ ਹੁੰਦਾ, ਪਰ ਆਊਟ ਆਫ ਸਟੇਟ ਦੀ ਉਹ ਸਰ ਸਕਦੀ ਜਾਂ ਨਹੀਂ ਸਰ ਸਕਦੀ, ਇਹ ਵੀ ਇੱਕ ਵਿਵਾਦ ਆ। ਪਰ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਅਕਾਲੀ ਜਿਹੜੇ ਆ ਉਹ ਖੁੱਲ ਕੇ ਕੁੰਵਰ ਵਿਜੇ ਪ੍ਰਤਾਪ ਤੇ ਨਿਸ਼ਾਨੇ ਕੱਸਣ ਲੱਗ ਪਏ। ਉਹ ਕਹਿੰਦੇ ਆ ਕਿ ਇਹ ਸਿੱਧੇ ਤੌਰ ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੰਦੇ ਸ਼ਬਦ ਇਸਤੇਮਾਲ ਕਰਦਾ, ਇਹ ਕਿਤੇ ਨਾ ਕਿਤੇ ਸਿਆਸੀ ਹੱਥਾਂ 'ਚ ਖੇਡਦਾ ਪਿਆ। ਤੇ ਵੈਸੇ ਇਹ ਤੁਹਾਨੂੰ ਪਤਾ ਹੀ ਆ ਕਿ ਅਕਾਲੀ ਦਲ ਦੀ ਇੱਕ ਨੀਤੀ ਆ, ਜਿੱਦਾਂ ਆਸਟ੍ਰੇਲੀਆ ਵਾਲੇ ਕਰਦੇ ਹੁੰਦੇ ਆ ਨਾ, ਆਸਟ੍ਰੇਲੀਆ ਦੇ ਜਿਹੜੇ ਕ੍ਰਿਕਟਰ ਆ ਹੁਣ ਤੇ ਥੋੜਾ ਘੱਟ ਗਏ ਆ, ਰਿਕੀ ਪੌਂਟਿੰਗ, ਸਟੀਵ, ਉਹ ਜਿਹੜਾ ਕੋਈ ਤਗੜਾ ਖਿਡਾਰੀ ਉਹਨਾਂ ਦੇ ਦੌਰੇ ਤੇ ਜਾਂਦਾ ਹੁੰਦਾ ਸੀ ਉਹਨੂੰ ਪਹਿਲਾਂ ਹੀ ਲਪੇਟੇ 'ਚ ਲੈ ਲੈਂਦੇ, ਪਹਿਲਾਂ ਹੀ ਉਹਦੇ ਖਿਲਾਫ ਇੱਕ ਮੁੱਠ ਹੋ ਕੇ ਉਹ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਛੱਡ ਦਿੰਦੇ ਹੁੰਦੇ ਸੀਗੇ ਤੇ ਬੰਦਾ ਉਦਾਂ ਹੀ ਅੱਧਾ ਜਿਹੜਾ ਬੌਂਦਲ ਜਾਂਦਾ ਸੀਗਾ, ਇਹ ਕਰਦੇ ਕੀ ਪਏ ਆ। ਤੇ ਅੱਧਾ ਕੋ ਜਦੋਂ ਗਰਾਊਂਡ 'ਚ ਉਤਰਦਾ ਸੀਗਾ ਉਦੋਂ ਸਲੈਜਿੰਗ ਕਰਕੇ ਬੰਦੇ ਨੂੰ ਬਦਲਾ ਦਿੰਦੇ ਸੀਗੇ। ਤਾਂ ਮੈਨੂੰ ਲੱਗਦਾ ਕਿ ਇਹਨਾਂ ਨੇ ਵੀ ਉਹਨਾਂ ਤੋਂ ਤਕਨੀਕ ਸਿੱਖ ਲਈ ਆ। ਜੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਹਿੰਦਾ ਤੇ ਪਹਿਲਾਂ ਹੀ ਉਹਨੂੰ ਲੱਕੋ ਲੈ ਲੈਂਦੇ ਆ ਕਿ ਨਹੀਂ ਰੌਲਾ ਪਾ ਦਿੰਦੇ ਸੀ ਕਿ ਨਹੀਂ ਇਹ ਤਾਂ ਕਾਂਗਰਸੀ ਆ। ਤਾਂ ਹੁਣ ਦੇਖੋ SIT ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸੀਗਾ, ਇੰਨੇ ਦਿਨਾਂ ਤੋਂ ਕੰਮ ਕਰਦਾ ਪਿਆ ਸੀਗਾ, ਬੋਲੇ ਨਹੀਂ ਇਹ। ਤਾਂ ਜਦ ਸਮਨਿੰਗ ਹੋਈ ਆ ਹੁਣ ਕਹਿੰਦੇ ਜੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਪਿਆ। ਹੁਣ ਮੰਦੀ ਸ਼ਬਦਾਵਲੀ ਕੀ ਆ, ਇਹਦੇ ਬਾਰੇ ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਜਾਂ ਪ੍ਰੈਸ ਜੋ ਉਹਨਾਂ ਨੇ ਬਰੀਫਿੰਗ ਕੀਤੀ ਆ ਉਹਦੇ ਵਿੱਚ ਕੋਈ ਜਾਣਕਾਰੀ ਨਹੀਂ ਹੈ। ਸੋ ਲੱਗਦਾ ਉਹ ਆ ਇੱਕ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਪੈਂਤੜੇਬਾਜ਼ੀਆਂ ਦੀ ਜਿਹੜੀ ਰਣਨੀਤੀ ਆ ਉਹ ਦੋਵੇਂ ਪਾਸੇ ਤੋਂ ਚੱਲਦੀ ਹੈ। ਜੇ ਪੁਲਿਸ ਪੈਂਤੜੇਬਾਜ਼ੀ ਕਰਦੀ ਹੈ ਤਾਂ ਸਿਆਸਤਦਾਨ ਵੀ ਘੱਟ ਨਹੀਂ ਕਰਦੇ ਇਹੋ ਜਿਹੇ ਮਾਮਲਿਆਂ। ਜੀ 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 ਅਗਲੀ ਗੱਲ ਕਰਦੇ ਹਾਂ, ਅਧਿਆਪਕ ਵਿਚਾਰੇ ਡਟੇ ਨੇ, ਕਹਿੰਦੇ ਪੁਲਿਸਾਂ ਦੇ ਡੰਡੇ ਖਾਈ ਜਾ ਰਹੇ ਆ, ਹਾਈਵੇ ਜਾਮ। ਕੈਪਟਨ ਦੇ ਰਾਜ ਦੇ ਵਿੱਚ ਤੇ ਇਹੀ ਕੁਛ ਚੱਲਦਾ ਹੁੰਦਾ। ਮਟਕਾ ਚੌਂਕ ਨੂੰ ਜਟਕਾ ਚੌਂਕ ਹੀ ਕਹਿੰਦੇ ਸੀਗੇ ਉਦੋਂ, ਇਹਦੇ ਰਾਜ ਦੇ ਵਿੱਚ ਕਹਿੰਦੇ ਸੀ ਕਿ ਮਟਕਾ ਚੌਂਕ ਨਹੀਂ, ਇਹ ਜਟਕਾ ਚੌਂਕ ਹੈ ਜਿੱਥੇ ਜਟਕੇ ਦਿੱਤੇ ਜਾਂਦੇ ਆ। ਤਾਂ ਹੁਣ ਇਸ ਰਾਜ ਦੇ ਵਿੱਚ ਵੀ ਅਧਿਆਪਕਾਂ ਦੀ ਹੈ ਜਿਹੜੀ ਉਹ ਹੋਣੀ ਉਹ ਐਸੀ ਆ। ਵੈਸੇ ਜਿਹੜੀ ਸਰਕਾਰ ਆਈ ਸੀਗੀ ਪਿੱਛੇ ਅਕਾਲੀ ਭਾਜਪਾ ਸਰਕਾਰ, ਉਹਦੇ ਰਾਜ ਦੇ ਵਿੱਚ ਵੀ ਅਧਿਆਪਕਾਂ ਦੀ ਹੋਣੀ ਏਦਾਂ ਦੀ ਹੋ ਰਹੀ ਆ।
ਤਾਂ ਇਸ ਮਾਮਲੇ ਦੇ ਵਿੱਚ ਹੁਣ ਸਭ ਤੋਂ ਜਿਹੜਾ ਤਰਾਸਦਿਕ ਪੱਖ ਆ ਉਹ ਇਹ ਆ ਕਿ ਕਿਸੇ ਵੀ ਮਾਮਲੇ ਦਾ ਹੱਲ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰਨਾ ਹੀ ਨਹੀਂ ਚਾਹੁੰਦੀ, ਕਿਉਂਕਿ ਕੱਲ ਸੰਗਰੂਰ ਦੇ ਵਿੱਚ ਇਹ ਹਸਪਤਾਲ ਦਾ ਉਦਘਾਟਨ ਕਰਨ ਆਇਆ ਸੀਗਾ ਤਾਂ ਉੱਥੇ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਕਹਿ ਗਿਆ, ਕਹਿੰਦਾ ਕਿ ਜੀ ਕੋਈ ਰਸਤਾ ਹੋਰ ਨਹੀਂ ਹੈਗਾ, ਜਾਂ ਤੇ ਇਹ ਜੁਆਇਨਿੰਗ ਜਿਹੜੀ ਨਿਯੁਕਤੀ ਅਸੀਂ ਦਿੰਦੇ ਹਾਂ ਰੈਗੂਲਰ ਨਿਯੁਕਤੀ ਉਸ ਬੇਸਿਕ ਪੇ ਤੇ ਇਹ ਲੈ ਲੈਣ, ਪ੍ਰਵਾਨ ਕਰ ਲੈਣ ਜਿਹੜੀ ਬੇਸਿਕ ਪੇ ਅਸੀਂ ਰੱਖੀ ਆ, ਤੇ ਜਾਂ ਫਿਰ ਕੱਚੇ ਇਸੇ ਤਨਖਾਹ ਤੇ ਕੰਮ ਕਰਦੇ ਰਹਿਣ, ਯਾਨੀ ਇਸੇ ਤਨਖਾਹ ਤੇ ਭਾਂਡੇ ਮਾਂਜਦੇ ਰਹਿਣ, ਯਾਨੀ ਵਿਚਲਾ ਰਸਤਾ ਹੋਰ ਕੋਈ ਨਹੀਂ। ਤੋ ਉਸ ਚੀਜ਼ ਨੂੰ ਲੈ ਕੇ ਇੱਕ ਸੰਘਰਸ਼ ਚੱਲਦਾ ਪਿਆ। ਅਧਿਆਪਕ ਹੈ ਜਿਹੜੇ ਉਹ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਕਦੇ ਕਿਤੇ ਉਹ ਅੱਜ ਫਰੀਦਕੋਟ ਦੇ ਵਿੱਚ ਉਹਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾ, ਕਾਂਗਰਸੀ ਵਿਧਾਇਕ ਦੀ ਉਹ ਕੋਠੀ ਘੇਰ ਜਾ ਰਹੇ ਸੀਗੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਕੋਲੇ ਮੰਗ ਪੱਤਰ ਲੈਣ ਵੀ ਨਹੀਂ ਆਇਆ ਤਾਂ ਅੱਕੇ ਹੋ ਜਾ ਕੇ ਜਿਹੜਾ ਬਠਿੰਡਾ ਫਰੀਦਕੋਟ ਹਾਈਵੇ ਆ ਉਹ ਮਲ ਕੇ ਬੈਠ ਕੇ ਏਦਾਂ ਬਠਿੰਡੇ ਦੇ ਵਿੱਚ ਵੀ ਅਜੈਬ ਸਿੰਘ ਭੱਟੀ ਜੀ ਜਦੋਂ ਕੋਠੀ ਦਾ ਘਰਾਓ ਕਰਨ ਜਾਂਦੇ ਪਏ ਕਿ ਉਹਨਾਂ ਨੂੰ ਰੋਕਿਆ ਗਿਆ, ਫਿਰ ਝੜਪ ਹੋਈ, ਉੱਥੇ ਵੀ ਡੰਡਾ ਚੱਲਿਆ। ਯਾਨੀ ਇਹ ਕਿਸੇ ਵੀ ਪੱਖ ਤੋਂ ਆਪਾਂ ਕਹੀਏ ਕਿ ਸੰਜੀਦਗੀ ਨਹੀਂ ਦਿਖਾ ਰਹੇ, ਪਰ ਜ਼ਰੂਰਤ ਇਸੇ ਗੱਲ ਦੀ ਆ ਕਿ ਕੋਈ ਵਿਚਲਾ ਰਸਤਾ ਕੱਢ ਲਿਆ ਜਾਵੇ। ਵਿਚਲਾ ਰਸਤਾ ਕੀ ਆ? ਹੁਣ ਬੇਸਿਕ ਪੇ ਤੇ ਉਹ ਨਹੀਂ ਪੱਕਾ ਹੋਣਾ ਚਾਹੁੰਦੇ ਤੇ ਪੂਰੇ ਭੱਤੇ ਇਹ ਨਹੀਂ ਦੇਣਾ ਚਾਹੁੰਦੇ, ਪੂਰੀ ਤਨਖਾਹ ਇਹ ਨਹੀਂ ਦੇਣਾ ਚਾਹੁੰਦੇ, ਤੇ ਵਿਚਲਾ ਰਸਤਾ ਇਹ ਵੀ ਨਿਕਲ ਸਕਦਾ ਕਿ ਜਿੰਨੀ ਤਨਖਾਹ ਉਹ ਲੈ ਰਹੇ ਆ, 40 ਲੈ ਰਹੇ ਆ, 32 ਲੈ ਰਹੇ ਆ, ਜਿੰਨੀ ਵੀ ਲੈ ਰਹੇ ਆ, ਤਾਂ ਉਸੇ ਤਨਖਾਹ ਤੇ ਉਹਨਾਂ ਨੂੰ ਪੱਕਿਆ ਕਰ ਦਿੱਤਾ ਜਾਵੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਲਈ ਹੈਰਾਨਗੀ ਵਾਲੀ ਆ ਕਿ ਜਿਹੜਾ ਇਹਨਾਂ ਦੀ ਕੈਬਨਿਟ ਦਾ ਮਿਰਜ਼ਾ ਗਾਲਿਬ ਆ, ਜਿਹੜਾ ਜਦੋਂ ਕੰਪੇਨ ਦੇ ਵਿੱਚ ਹੁੰਦਾ ਸੀਗਾ, ਯਾਨੀ ਮੈਂ ਗੱਲ ਕਰਦਾ ਪਿਆ ਮਨਪ੍ਰੀਤ ਦੀ, ਕਿਤੇ ਇਹ ਨਾ ਸਮਝੋ ਕਿ ਮਿਰਜ਼ਾ ਗਾਲਿਬ ਵਾਪਸ ਆ ਗਿਆ, ਤਾਂ ਜਿਹੜਾ ਇਹ ਮਨਪ੍ਰੀਤ ਬਾਦਲ ਆ ਉਹ ਧਰਨਿਆਂ ਦੇ ਵਿੱਚ ਜਾ ਕੇ ਉਦੋਂ ਇਹਨਾਂ ਨੂੰ ਧਰਵਾਸੇ ਦਿਆ ਕਰਦਾ ਸੀਗਾ ਕਿ ਸਾਡੀ ਸਰਕਾਰ ਆ ਲੈਣ ਦਿਓ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਅੱਜ ਦੇਖੋ ਉਹ ਵਿੱਤ ਮੰਤਰੀ ਆ, ਉਹਦੇ ਕੋਲ ਫਾਈਨੈਂਸ ਮਿਨਿਸਟਰੀ ਆ, ਪਰ ਫਾਈਨੈਂਸ ਮਿਨਿਸਟਰੀ ਆ ਜਿਸ ਬੰਦੇ ਕੋਲ ਤੇ ਬੋਲਦਾ ਹੀ ਨਹੀਂ ਇਸ ਮੁੱਦੇ ਤੇ, ਜਦ ਕਿ ਇਹ ਓਪੀ ਸੋਨੀ ਹੋਇਆ ਜਾਂ ਕੈਪਟਨ ਅਮਰਿੰਦਰ ਸਿੰਘ ਹੋਇਆ ਇਹ ਕਹਿ ਦਿੰਦੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਤੇ ਜਿਹਦੇ ਕੋਲ ਖਜ਼ਾਨੇ ਦੀ ਚਾਬੀ ਆ ਉਹ ਬੰਦੇ ਨੂੰ ਗੱਲ ਕਰਨੀ ਚਾਹੀਦੀ ਆ, ਉਹ ਬੋਲਦਾ ਹੀ ਨਹੀਂ। ਔਰ ਇਹ ਗੱਲ ਜਿਹੜੀ ਆ ਉਹ ਅਧਿਆਪਕ ਜਥੇਬੰਦੀਆਂ ਵਾਲੇ ਵੀ ਨਹੀਂ ਚੁੱਕਦੇ ਤੇ ਸਾਹਮਣੇ ਆ ਕੇ ਖਜ਼ਾਨਾ ਮੰਤਰੀ ਸਾਰੀ ਜਿਹੜੀ ਆ ਸੂਰਤ ਹਾਲ ਸਾਫ਼ ਕਰੇ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੰਜੀਨੀਅਰ ਤੇ ਪੋਸਟ ਗ੍ਰੈਜੂਏਟ ਬਣਨਾ ਚਾਹੁੰਦਾ ਜੇਲ੍ਹ ਵਾਰਡਨ ਤੇ ਵਿਭਾਗ ਤਚੀਤੀ ਚ। ਦੇਖੋ ਪੋਸਟ ਗ੍ਰੈਜੂਏਟ ਲੋਕ ਆ ਜਿਹੜੇ ਉਹ ਇੱਥੇ ਚਪੜਾਸੀ ਦੀ ਨੌਕਰੀ ਲਈ ਲਾਈਨਾਂ 'ਚ ਲੱਗੇ ਪਏ, PhD ਹੋਲਡਰ ਜਿਹੜੇ ਆ ਉਹ 4th ਕਲਾਸ ਦੀ ਨੌਕਰੀ ਦੀ ਲਾਈਨ 'ਚ ਲੱਗੇ ਪਏ, ਕਹਿੰਦੇ ਕਿ ਨੌਕਰੀ ਮਿਲ ਜਾਣੀ ਚਾਹੀਦੀ ਆ, ਭਾਵੇਂ ਕਾਸੇ ਦੀ ਮਿਲੇ, ਇੱਕ ਵਾਰੀ ਸਰਕਾਰੀ ਨੌਕਰੀ ਮਿਲ ਜਾਵੇ। ਤਾਂ ਇਹੋ ਅਸੀਂ ਦੇਖਦੇ ਪਏ ਹਾਂ। ਹੁਣ ਇੱਥੇ ਇੱਕ ਵਾਰੀ ਜੱਜ ਦੀ ਅਰਦਲੀ ਦੀ ਪੋਸਟ ਸੀਗੀ ਨਿਕਲੇ ਮੇਰੇ ਖਿਆਲ ਦੇ ਨਾਲ ਫਰੀਦਕੋਟ ਦੇ ਵਿੱਚ, ਤੇ ਪਤਾ ਨਹੀਂ ਕਿੰਨੇ ਹਜ਼ਾਰ ਬੰਦੇ ਨੇ, ਔਰ ਉਹਦੇ ਵਿੱਚ ਵੀ ਸਾਡੇ ਬੱਚੇ ਬੱਚੀਆਂ ਇੱਦਾਂ ਦੇ ਸੀਗੇ ਕਿ ਜਿਨ੍ਹਾਂ ਨੇ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਸੀਗੀ, ਕਿਸੇ ਨੇ ਇੰਜੀਨੀਅਰਿੰਗ ਕੀਤੀ ਸੀਗੀ, ਇੱਥੋਂ ਤੱਕ ਕਿ PhD ਡਿਗਰੀ ਹੋਲਡਰ ਵੀ ਆ ਜਿਹੜੇ ਉਹ ਵੀ ਉੱਥੇ ਪਹੁੰਚੇ ਸੀਗੇ। ਇਹ ਸਾਰਾ ਜਿਹੜਾ ਬੇਰੁਜ਼ਗਾਰੀ ਦਾ ਹੀ ਫੰਡਾ ਔਰ ਬੇਰੁਜ਼ਗਾਰੀ ਦਾ ਹੀ ਇਹ ਇਸ ਸਮੇਂ ਇੱਕ ਕਹੀਏ ਕਿ ਭਿਆਨਕ ਦੌਰ ਆ। ਇਹ ਇੰਨੀਆਂ ਵੱਡੀਆਂ ਪੜ੍ਹਾਈਆਂ ਕਰਨ ਵਾਲੇ ਆ ਜਿਹੜੇ ਉਹ ਆਪਣੀ ਪੜ੍ਹਾਈ ਦੇ ਮੁਤਾਬਕ ਨੌਕਰੀ ਤੋਂ ਨਿਰਾਸ਼ੇ ਹੋਏ ਬੇਆਸੇ ਹੋਏ ਇਹੋ ਜਿਹੀਆਂ ਨੌਕਰੀਆਂ ਦੇ ਅਪਲਾਈ ਕਰਦੇ ਕਿ ਚਲੋ ਮਾੜਾ ਮੋਟਾ ਕਿਤੇ ਹੱਥ ਪੈਣ ਲੱਗ ਜਾਵੇ, ਕੋਈ ਮਾੜੀ ਮੋਟੀ ਰੋਟੀ ਜੋ ਵੀ ਹੋ ਜਾਂਦੀ ਹੈ। ਤਾਂ ਇਹ 1100 ਵਾਰਡਨ ਰੱਖਣੇ ਆ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ ਆ। ਤੇ ਇਹਨਾਂ ਨੇ ਜੇਲ੍ਹ ਵਾਰਡਨ ਬਾਦਲਕਿਆਂ ਨੇ ਵੀ ਰੱਖੇ ਸੀ ਉਸ ਸਮੇਂ, ਉਦੋਂ ਭਰਤੀ ਦਾ ਰੌਲਾ ਪੈ ਗਿਆ। ਉਹ 4-5 ਸਾਲ ਵਿਚਾਰੇ ਵਾਰਡਨ ਆ ਜਿਹੜੇ ਉਹ ਉਡੀਕ ਕਰਦੇ ਹੀ ਗਾਰਡਨ ਹੋ ਜਾਂਦੇ ਸੀ, ਗਾਰਡਨ ਕੇ ਚਲੋ ਅੱਜ ਨਹੀਂ ਤੇ ਕੱਲ ਨੂੰ ਵਾਰਡਨ ਬਣ ਜਾਵਾਂਗੇ। ਪਰ ਬਾਅਦ ਦੇ ਵਿੱਚ ਹਾਈ ਕੋਰਟ ਤੱਕ ਮਸਲਾ ਗਿਆ, ਹੁਣ ਜਾ ਕੇ ਕਿਤੇ ਉਹਨਾਂ ਦੀ ਭਰਤੀ ਹੋਈ ਆ। ਤਾਂ ਇਹ ਜਿਹੜੇ ਹੋਰ 1100 ਸ਼ਾਟ ਸੀਗੇ ਤਾਂ ਇਹਨਾਂ ਲਈ ਜੋ ਇਹਨਾਂ ਨੇ ਅਰਜ਼ੀਆਂ ਮੰਗੀਆਂ ਉਹਦੇ ਵਿੱਚ 57,000 ਅਰਜ਼ੀਆਂ ਨੇ, ਯਾਨੀ ਕੁਝ ਸੈਂਕੜੇ ਵਾਰਡਨ ਦੀਆਂ ਅਸਾਮੀਆਂ 57,000 ਉਮੀਦਵਾਰਾਂ ਨੇ ਅਪਲਾਈ ਕੀਤਾ, ਜਿਹਦੇ ਚੋਂ 20,000 ਗ੍ਰੈਜੂਏਟ ਆ, 22,000 ਪੋਸਟ ਗ੍ਰੈਜੂਏਟ ਆ। ਹਾਲਾਂਕਿ ਇਹ ਜਿਹੜੀ ਪੋਸਟ ਆ ਨਾ ਵਾਰਡਨ ਦੀ, ਜੇਲ੍ਹ ਵਾਰਡਨ ਦੀ, ਜਿਨ੍ਹਾਂ ਨੇ ਜੇਲ੍ਹ ਨੂੰ ਨੇੜੇ ਤੱਕਿਆ, ਜਿਹੜੇ ਜੇਲ੍ਹ ਨਾਲ ਵਾਸਤਾ ਰਹੇ ਉਹਨਾਂ ਨੂੰ ਪਤਾ ਕਿ ਜੇਲ੍ਹ ਵਾਰਡਨ ਕਿਹਨੂੰ ਕਹਿੰਦੇ ਆ। ਉਦਾਂ ਤੇ ਇਹ ਸ਼ਬਦ ਆ ਜਿਹੜਾ ਉਹ ਵੇਖਣ ਨੂੰ ਲੱਗਦਾ ਪਤਾ ਨਹੀਂ ਕੀ ਆ, ਪਰ ਜੇਲ੍ਹ ਵਾਰਡਨ ਹੈ ਜਿਹੜਾ ਅਸਲ ਦੇ ਵਿੱਚ ਇੱਕ ਸਿਪਾਹੀ ਦੀ ਹੈਸੀਅਤ ਹੀ ਰੱਖਦਾ ਹੈ। ਔਰ ਇੱਕ ਸਿਪਾਹੀ ਦਾ ਜਿਹੜਾ ਕੰਮ ਆ ਉਹ ਤੁਹਾਨੂੰ ਪਤਾ ਹੈ ਕਿ ਜੇਲ੍ਹ ਦਾ ਅੰਦਰੂਨੀ ਪ੍ਰਬੰਧ ਚਲਾਉਣਾ, ਔਰ ਉਹਦਾ ਵਾਹ ਵਾਸਤਾ ਕਿਹਨਾਂ ਲੋਕਾਂ ਦੇ ਨਾਲ ਪੈਂਦਾ। ਹੁਣ ਕਿੰਨੇ ਪੜ੍ਹੇ ਲੋਕ ਲਿਖੇ ਲੋਕ ਜਿਹੜੇ ਆ ਉਹ ਕਿਹਨਾਂ ਦੇ ਨਾਲ ਜਾ ਕੇ ਟੱਕਰਾਂ ਮਾਰਨਗੇ? ਗੈਂਗਸਟਰਾਂ ਦੇ ਨਾਲ, ਜੇਬ ਕਤਰਿਆਂ ਦੇ ਨਾਲ, ਚੋਰਾਂ ਦੇ ਨਾਲ, ਕਾਤਲਾਂ ਦੇ ਨਾਲ, ਜੇ ਨਹੀਂ ਤੇ ਜਿਹੜੇ ਨਜਾਇਜ਼ ਫਸੇ ਉਹਨਾਂ ਦੇ ਨਾਲ।
ਤਾਂ ਇਹ ਜਿਹੜੇ ਲੋਕ ਆ ਜਿਹੜੇ ਕਿ ਉਹ ਵੱਡੀ ਨੌਕਰੀ ਦੇ ਕਾਬਿਲ ਸੀਗੇ, ਉਹਨਾਂ ਨੂੰ ਮਾਰੀ ਰਿਹਾ ਇਹੋ ਜਿਹੀ ਨੌਕਰੀ ਲਈ ਭਿੜਨਾ ਪੈ ਰਿਹਾ। ਪਰ ਫਿਰ ਵੀ ਜਿਹੜਾ ਮਹਿਕਮਾ ਉਹ ਕਹਿੰਦੇ ਸੀ ਕਿ ਸਾਡੀ ਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹ +2 ਆ, ਔਰ ਸਾਡੇ ਲਈ ਇਹ ਜਿਹੜੀ ਓਵਰ ਕੁਆਲੀਫਿਕੇਸ਼ਨ ਆ ਇਹ ਵੀ ਸਾਡੇ ਲਈ ਇੱਕ ਸਿਰਦਰਦੀ ਆ। ਉਹ ਕਹਿੰਦੇ ਕਿ ਅੱਗੇ ਪੰਜਾਬ ਪੁਲਿਸ ਦੇ ਵਿੱਚ ਰੱਖੇ ਆ ਮੁੰਡੇ ਅਸੀਂ ਡਿਗਰੀ ਹੋਲਡਰ, ਜੋ ਜਦੋਂ ਕੋਈ ਸਾਡਾ ਕੋਈ ਅਫਸਰ ਬੋਲਦਾ ਉਦੋਂ ਕਹਿੰਦੇ ਚੁੱਪ ਕਰਕੇ ਬਹਿ ਜਾ, ਤੇਰੇ ਨਾਲੋਂ ਅਸੀਂ ਵੱਧ ਪੜ੍ਹੇ ਆ, ਸਾਨੂੰ ਪਤਾ ਕਿ ਅਸੀਂ ਕਿੱਦਾਂ ਕੰਮ ਕਰਨਾ। ਉਹ ਕਹਿੰਦੇ ਕਿ ਇਹ ਸਮੱਸਿਆ ਹੁਣ ਸਾਨੂੰ ਫੇਰ ਇੱਧਰ ਆਊਗੀ। ਇਹਨਾਂ ਦਾ ਮਤਲਬ ਇਹੋ ਆ ਕਿ ਇਹਨਾਂ ਨੂੰ ਘੱਟ ਪੜ੍ਹੇ ਲਿਖੇ ਚਾਹੀਦੇ ਆ, ਕਮਾਊ ਜ਼ਿਆਦਾ ਚਾਹੀਦੇ ਆ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਵਿੱਚ ਭਿੜੇ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਵਿਧਾਇਕ। ਇਹਨਾਂ ਨੇ ਭਿੜਨਾ ਹੀ ਆ। ਹੁਣ ਮਸ਼ਰੇਵਾ ਹੋਇਆ, ਅੱਗੇ ਇਹਨਾਂ ਨਾਲ ਭਿੜਦੇ ਅਕਾਲੀਆਂ ਨਾਲ, ਹੁਣ ਆਪੋ ਵਿੱਚ ਵੀ ਭਿੜਦੇ ਆ। ਅਸਲ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਹੈ ਜਸਵੀਰ ਡਿੰਪਾ ਤੇ ਜਿਹੜਾ ਮੌਜੂਦਾ ਵਿਧਾਇਕ ਆ ਉਹ ਜਿਹੜਾ ਯੰਗਸਟ ਵਿਧਾਇਕ ਆ ਪੰਜਾਬ ਦਾ ਅੰਗਦ ਸਿੰਘ ਹੈ ਜਿਹੜਾ ਜੀ, ਉਹ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ। ਅਸਲ ਦੇ ਵਿੱਚ ਝਗੜਾ ਇਹ ਸੀਗਾ ਕਿ ਉੱਥੇ ਕਿਸੇ ਸੁਸਾਇਟੀ ਦੀ ਚੋਣ ਸੀਗੀ ਅੰਮ੍ਰਿਤਸਰ ਦੇ ਵਿੱਚ, ਇਹ ਵੀ ਪਹੁੰਚਿਆ ਸੀਗਾ ਸੁਸਾਇਟੀ ਜਿਹੜੀ ਕੋਈ ਟਰਾਂਸਪੋਰਟ ਦੀ ਸੁਸਾਇਟੀ ਸੀਗੀ। ਅੰਗਦ ਸਿੰਘ ਨੇ ਦੋਸ਼ ਲਾਇਆ ਕਿ ਜਸਵੀਰ ਡਿੰਪਾ ਜਿਹੜਾ ਉਹ ਉੱਥੇ ਕਾਬਜ਼ ਹੋ ਕੇ ਸਾਰਾ ਕੁਛ ਕਰਦਾ ਪਿਆ ਸੀਗਾ। ਜੇ ਅਸੀਂ ਰੋਕਣ ਦਾ ਯਤਨ ਕੀਤਾ, ਅੰਦਰ ਜਾਣ ਦਾ ਯਤਨ ਕੀਤਾ ਤੇ ਸਾਡੇ ਨਾਲ ਮਾਰ ਕੁਟਾਈ ਕੀਤੀ ਗਈ ਆ। ਹਾਲਾਂਕਿ ਡਿੰਪੇ ਦਾ ਕੋਈ ਪੱਖ ਨਹੀਂ ਹੁਣ ਤੱਕ ਮੀਡੀਆ ਦੇ ਵਿੱਚ ਆਇਆ, ਪਰ ਉਹਨੇ ਦਿਖਾਇਆ ਕਿ ਕਿੱਦਾਂ ਮੇਰੇ ਨਾਲ ਧੱਕਾ ਮੁੱਕੀ ਹੋਈ, ਲੇਡੀਜ਼ ਦੇ ਨਾਲ ਵੀ, ਸਾਡੀ ਲੇਡੀਜ਼ ਜਿਹੜੀਆਂ ਨਾਲ ਸੀਗੀਆਂ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਹੋਈ ਹੈ, ਜਾਂ ਮੇਰੇ ਸੱਟ ਵੀ ਲੱਗੀ ਆ। ਉਹ ਇੱਕ ਵਿਧਾਇਕ ਹੈ ਜਿਹੜਾ ਉਹ ਹੀ ਸਾਬਕਾ ਵਿਧਾਇਕ ਤੋਂ ਪੀੜਤ ਹੈ। ਇਹੋ ਜਿਹੀ ਸਰਕਾਰ ਚੱਲਦੀ ਪਈ ਹੈ ਪੰਜਾਬ ਦੇ ਵਿੱਚ, ਔਰ ਆਪ ਹੀ ਖੁਦ ਕਹਿ ਰਿਹਾ ਵਿਧਾਇਕ ਕਿ ਇਹਨਾਂ ਨੇ ਜੀ ਜਿਹੜੀ ਉੱਥੇ ਚੁਣਾਵੀ ਪ੍ਰਕਿਰਿਆ ਸੀ ਜੀ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੀ। ਇਹਦਾ ਮਤਲਬ ਇਹ ਆ ਕਿ ਸਾਰਾ ਕੁਛ ਹੈ ਜਿਹੜਾ ਉਹ ਆਪ ਹੀ ਇਹ ਪ੍ਰਮਾਣਿਤ ਕਰਦੇ ਪਏ ਆ ਕਿ ਬੂਥਾਂ ਤੇ ਕਬਜ਼ੇ ਵੀ ਕਰ ਲਈਦੇ ਤੇ ਬੂਥ ਕੁੱਟ ਵੀ ਲਈਦੇ ਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸ਼ੁਕਰੀਆ ਜੀ। ਤੇ ਸੋਤੇ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA